ਜਿੱਤ ਦੇ ਕਈ ਬਾਪੂ ਹੁੰਦਾ ਜਿਹੜੀ ਹਾਰ ਹੁੰਦੀ ਹੈ ਉਹ ਯਤੀਮ ਹੁੰਦੀ। ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਇਹ ਸੀ ਕਿ ਉਸਾਮਾ ਬਿਨ ਲਾਡਨ, ਜਿਸ ਨੂੰ ਇਹ ਸਾਰੀ 9/11 ਦਾ ਮਾਸਟਰਮਾਈਂਡ ਕਿਹਾ ਗਿਆ, ਉਸਨੇ ਅਫਗਾਨਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ। ਇੰਡੀਆ ਔਰ ਹੋਰ ਜਿਹੜੀਆਂ ਵੀ ਬਿਹਾਈਂਡ ਏਜੰਸੀਜ਼ ਕੰਮ ਕਰ ਰਹੀਆਂ ਉਹ ਕੀ ਸ਼ਰਾਰਤ ਕਰਨਗੀਆਂ। ਹੁਣ ਇਸ ਤਰ੍ਹਾਂ ਲੱਗਦਾ ਹੈ ਵੀ ਚਾਈਨਾ, ਰਸ਼ੀਆ, ਈਰਾਨ ਇਹ ਵੀ ਜਿਹੜੇ ਨੇ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਤਾਲਿਬਾਨ ਦੇ ਨਾਲ ਗੁੱਡਵਿਲ। ਰਸ਼ੀਅਨ ਐਂਬੈਸਡਰ ਦੀ ਅਸੀਂ ਗੱਲ ਕੀਤੀ, ਉਹਨੇ ਕਿਹਾ ਵੀ ਅੱਜ ਅਫਗਾਨਿਸਤਾਨ ਜ਼ਿਆਦਾ ਸੇਫ ਹੈ ਅਸ਼ਰਫ ਗਨੀ ਦੇ ਪੀਰੀਅਡ ਨਾਲੋਂ ਵੀ। ਅਮਰੀਕਾ ਮੂੰਹ ਮੂੰਹ ਡਿੱਗਿਆ, ਟੋਟਲ ਕਲੈਪਸ, ਡਿਫੀਟ ਹਰ ਪਾਸਿਓਂ। ਬਾਈਡਨ ਕਹਿ ਰਿਹਾ ਜੀ ਸਾਡਾ ਤਾਂ ਨਿਸ਼ਾਨਾ ਕਦੇ ਵੀ ਨਹੀਂ ਸੀ ਵੀ ਅਸੀਂ ਨੇਸ਼ਨ ਬਿਲਡਿੰਗ ਲਈ ਉੱਤੇ ਗਏ। ਹਾਲਾਂਕਿ ਤੁਸੀਂ ਉਹਦੀਆਂ ਹੀ ਸਟੇਟਮੈਂਟਸ ਕੱਢ ਲਓ, ਜਦੋਂ ਵਾਈਸ ਪ੍ਰੈਜ਼ੀਡੈਂਟ ਸੀ ਜਾਂ ਸੈਨੇਟਰ ਚੇਅਰਮੈਨ ਸੀ ਉਦੋਂ ਇਹੀ ਕਹਿ ਰਹੇ ਸੀ ਕਿ ਆਪ ਪਛਤਾਏ ਕਿਆ ਹੋ ਜਬ ਚਿੜੀਆਂ ਚੁੱਗ ਗਈ ਖੇਤ, ਚਿੜੀਆਂ ਚੁੱਗ ਗਈ ਖੇਤ। ਜੇ ਕੁਝ ਹੋਰ ਨਵਾਂ ਨਹੀਂ ਵਾਪਰਦਾ ਤੇ ਮੈਨੂੰ ਲੱਗਦਾ ਵੀ ਰਸ਼ੀਆ ਔਰ ਚਾਈਨਾ ਔਰ ਪਾਕਿਸਤਾਨ ਜਾ ਰਹੇ ਪਹਿਲੇ ਮੁਲਕ ਹੋਣਗੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਕਰਨ ਵਾਲੇ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੀ ਨਵੀਂ ਹਕੂਮਤ ਨੂੰ ਬਹੁਤ ਜਲਦੀ ਰੂਸ, ਟਰਕੀ, ਚੀਨ, ਪਾਕਿਸਤਾਨ ਤੇ ਈਰਾਨ ਵੱਲੋਂ ਮਾਨਤਾ ਦਿੱਤੀ ਜਾ ਸਕਦੀ ਹੈ। ਸੋ ਐਸਾ ਕੀ ਹੋਇਆ ਹੈ ਕਿ ਤਾਲਿਬਾਨ ਨੇ ਸਾਰਿਆਂ ਦੇ ਦਿਲ ਜਿੱਤ ਲਿਆ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਫਰੇਜ਼ ਅਕਸਰ ਇਸਤੇਮਾਲ ਹੁੰਦਾ ਹੈ, ਸਾਡੇ ਤੋਂ ਵੀ 올ਡਰ ਜਨਰੇਸ਼ਨ ਕਰਦੀ ਸੀ, ਮੈਂ ਵੀ ਅਕਸਰ ਕਰਦਾ, ਔਰ ਉਹ ਅੰਗਰੇਜ਼ੀ ਦਾ ਫਰੇਜ਼ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਬਿਲਕੁਲ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਹੈ ਉਹ ਯਤੀਮ ਹੁੰਦੀ। ਮਤਲਬ ਇਹ ਹੈ ਕਿ ਜਦੋਂ ਕੋਈ ਚੀਜ਼ ਹਾਸਲ ਹੋ ਜਾਏ ਤੇ ਤੁਸੀਂ ਦੇਖੋ ਕਿੰਨੇ ਜਿਹੜੇ ਨੇ ਉਹ ਛਾਤੀ ਤੇ ਹੱਥ ਮਾਰ ਕੇ ਕਹਿਣਗੇ ਦੇਖੋ ਆਈ ਟੋਲਡ ਯੂ ਸੋ, ਮੈਂ ਇਹ ਕਿਹਾ ਸੀ ਨਾ ਇਵੇਂ ਹੋ ਗਿਆ। ਦੂਸਰਾ ਵੀ ਕਿਹਾ ਲਓ ਲਓ ਮੈਂ ਤਾਂ 6 ਮਹੀਨੇ ਪਹਿਲਾਂ ਕਿਹਾ ਸੀ ਇਵੇਂ ਕਰੋ, ਤਾਂ ਆਹੀ ਤਰੀਕਾ ਸੀ, ਦੇਖੋ ਜਿੱਤ ਗਏ ਕਿ ਨਹੀਂ। ਤੇ ਜੇ ਕੁਝ ਗਲਤ ਹੋ ਜਾਏ ਉਹ ਦੂਜੇ ਫਿਰ ਸਾਰੇ ਜਿਹੜੇ ਨੇ ਉਹ ਉਹਦਾ ਹੀ ਕਸੂਰ ਹੈ, ਉਹਨੂੰ ਬਥੇਰਾ ਸਮਝਾਇਆ, ਉਹਨੇ ਕੋਈ ਨਹੀਂ ਮੰਨੇ। ਹੁਣ ਹਾਲ ਵੈਸੇ ਜੇ ਅਫਗਾਨਿਸਤਾਨ 'ਚ 20 ਸਾਲ ਦੀ ਅਮਰੀਕਾ ਦੀ ਨੀਤੀ, ਕੱਲੀ ਅਮਰੀਕਾ ਨਹੀਂ, ਨੈਟੋ, ਕੱਲੀ ਨੈਟੋ ਨਹੀਂ, UN ਸਿਕਿਉਰਿਟੀ ਕੌਂਸਲ ਦੇ ਮੈਂਡੇਟ ਦੇ ਥੱਲੇ ਗਏ, ਤੇ ਹੁਣ ਇਹਨਾਂ 20 ਸਾਲਾਂ ਬਾਅਦ ਜਿਸ ਹਾਲਤ ਦੇ ਵਿੱਚ ਇਹ ਸਾਰਾ ਜਿਹੜਾ ਇਹਨੂੰ ਐਕਸ਼ਨ ਕਹੋ, ਇਸ ਨੂੰ ਡਰਾਮਾ ਕਹੋ, ਇਸ ਨੂੰ ਇੱਕ ਖੂਨਰੇਜ਼ੀ ਦਾ ਇਹਨਾਂ ਵੱਲੋਂ ਹੀ ਖੜਾ ਕੀਤਾ ਗਿਆ ਜਿਹੜਾ ਉਹ ਸਾਰਾ ਸਿਲਸਿਲਾ ਕਹੋ, ਔਰ ਉਸ ਸਾਰੇ 'ਚ ਹਰ ਕੋਈ ਆਪੋ ਆਪਣਾ ਦੇਖ ਰਿਹਾ ਕਿ ਵੀ ਕਿਹਨੇ ਕੀ ਕੀਤਾ, ਕੀ ਹਾਸਲ ਕੀਤਾ। ਹਾਲਾਂਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ 9/11 ਜਿਹੜਾ ਆ ਵੀ ਰਿਹਾ ਬਹੁਤ ਜਲਦੀ ਔਰ ਕੰਡੈਮਨੇਬਲ ਐਕਟ ਸੀ, ਅਮਰੀਕਾ ਦੀ ਮੇਨਲੈਂਡ ਧਰਤੀ ਦੇ ਉੱਤੇ ਜਿਹੜਾ ਹੈ ਉਹ 3000 ਦੇ ਕਰੀਬ ਅਮਰੀਕੀ ਉਹ ਵਰਲਡ ਟ੍ਰੇਡ ਸੈਂਟਰ ਹੋਏ, ਉਹ ਪੈਂਟਾਗਨ ਹੋਏ ਆਰਲਿੰਗਟਨ ਵਰਜੀਨੀਆ ਦੇ ਵਿੱਚ, ਔਰ ਜ਼ਾਹਰ ਹੈ ਕਿ ਵੀ ਇਹ ਸਾਰੇ ਦਾ ਜਿਹੜਾ ਹੈ ਉਹ ਅਮਰੀਕਨ ਹੀ ਨਹੀਂ ਦੁਨੀਆ ਸਾਰੀ ਹਿੱਲੀ, ਕਿਉਂਕਿ ਵਰਲਡ ਟ੍ਰੇਡ ਸੈਂਟਰ 'ਚ ਤਾਂ 100 ਤੋਂ ਜ਼ਿਆਦਾ ਦੇਸ਼ਾਂ ਦੇ ਸਿਟੀਜ਼ਨ ਸੀ ਜਿਹੜੇ ਮਾਰੇ ਗਏ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਔਰ ਇਹ ਅਮਰੀਕਾ ਦਾ ਆਪਣਾ ਜਿਹੜਾ ਸਾਰਾ, ਜੇ ਤੁਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਰਿਪੋਰਟਸ ਦੂਜੇ ਤੀਜੇ ਦੇਖੋ ਕਿ ਉਸ ਹਮਲੇ ਦੇ ਵਿੱਚ ਤਾਲਿਬਾਨ, ਕਿਉਂਕਿ ਤਾਲਿਬਾਨ ਦੀ ਹਕੂਮਤ ਸੀ ਉਦੋਂ ਅਫਗਾਨਿਸਤਾਨ 'ਚ, ਪੰਜਸ਼ੀਰ ਵੈਲੀ ਨੂੰ ਛੱਡ ਕੇ ਜਿੱਥੇ ਕਿ ਉਹ ਮਸੂਦ ਅੜਿਆ ਹੋਇਆ ਸੀ, ਬਾਕੀ ਸਾਰੇ ਉਹਨਾਂ ਨੇ ਹਕੂਮਤ ਲਈ ਹੋਈ ਸੀਗੀ, ਉਹ ਰੂਲ ਕਰਦੇ ਸੀ। ਲੇਕਿਨ ਉਹਨਾਂ ਦਾ ਕੋਈ ਬੰਦਾ ਜਾਂ ਕੋਈ ਵੀ ਕੋਈ ਉਸ ਪਲੈਨਿੰਗ ਦਾ ਹਿੱਸਾ ਨਹੀਂ ਸੀ ਜਿਹਦੇ ਥੱਲੇ 9/11 ਜੋ ਵੀ ਇਹਨਾਂ ਦੀ ਕਹਾਣੀ ਹੈ ਉਹ ਦੁਖਾਂਤ ਵਾਪਰਦਾ ਹੈ। ਹੁਣ ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਇਹ ਸੀ ਕਿ ਉਸਾਮਾ ਬਿਨ ਲਾਡਨ, ਜਿਸ ਨੂੰ ਇਹ ਸਾਰੀ 9/11 ਦਾ ਮਾਸਟਰਮਾਈਂਡ ਕਿਹਾ ਗਿਆ, ਉਸਨੇ ਅਫਗਾਨਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ। ਹੁਣ ਇਹ ਜੇ ਅਸੀਂ ਇਸ ਦੇ ਪਿੱਛੇ ਜਾਓ ਕਿ ਉਸਾਮਾ ਬਿਨ ਲਾਡਨ ਨੂੰ ਵੀ ਕੋਈ ਤਾਲਿਬਾਨ ਨੇ ਜਾਂ ਕੋਈ ਅਫਗਾਨਾਂ ਨੇ ਤਾਂ ਇਨਵਾਈਟ ਨਹੀਂ ਸੀ ਕੀਤਾ। ਇਹ ਉਸੇ ਹੀ ਪੀਰੀਅਡ ਦੀ ਗੱਲ ਹੈ ਜਦੋਂ ਕਿ ਅਮਰੀਕਾ ਨੇ 1999 'ਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਟੇਕ ਓਵਰ ਕਰਨ ਤੋਂ ਬਾਅਦ 2-3 ਸਾਲ ਬਾਅਦ ਜਦੋਂ ਇਹਨਾਂ ਦਾ ਕਾਂਗਰਸਮੈਨ ਚਾਰਲੀ ਔਰ ਕਨਵਿੰਸ ਕੀਤਾ, ਔਰ ਉਹ ਫਿਰ ਓਵਰਨਾਈਟ ਜਿਹੜੇ ਨੇ ਉਹ ਸਾਰੇ ਮੁਜਾਹਿਦੀਨ, ਇਸਲਾਮ ਦਾ ਨਾਂ, ਜਿਹਾਦ ਦਾ ਨਾਂ, ਔਰ ਫਿਰ ਉਸ ਜਿਹਾਦ ਦੇ ਵਿੱਚ ਸ਼ਮੂਲੀਅਤ ਦੇ ਲਈ ਸਾਰੇ ਪਾਸਿਓਂ ਜਿਹੜੇ ਮੁਸਲਮਾਨ ਜਿਹੜੇ ਆਪਣੇ ਦੀਨ ਨੂੰ ਪਿਆਰ ਕਰਦੇ ਨੇ ਉਹ ਆਏ,
ਉਸਾਮਾ ਇੱਕ ਅਮੀਰ ਬਾਪ ਦਾ ਪੁੱਤਰ, ਇੱਕ ਇੰਜੀਨੀਅਰ, ਲੱਖਾਂਪਤੀ ਕੀ ਅਰਬਾਂਪਤੀ, ਉਹਨੇ ਵੀ ਆ ਕੇ। ਹੁਣ ਉਸ ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੁੰਦਾ ਹੈ 1999 ਤੱਕ ਪਹੁੰਚਦੇ ਆ, 1979 ਤੋਂ ਬਾਅਦ ਅਸੀਂ ਦੇਖਦੇ ਤੇ ਅਮਰੀਕਾ ਜਿਹੜਾ ਉਹਨਾਂ ਨੇ ਐ ਹੱਥ ਧੋ ਲਿਆ ਕਿ ਵੀ ਹੁਣ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ। ਉਹੀ ਅਫਗਾਨਿਸਤਾਨ ਸਿਵਲ ਵਾਰ ਚ ਪਲੰਜ ਹੋਇਆ ਔਰ ਉਹਦੇ ਚੋਂ ਜਿਹੜਾ ਜ਼ਾਹਰ ਹੈ ਕਿ ਵੀ ਫਿਰ ਕਈ ਥਾਟ ਨਿਕਲਦੇ ਨੇ ਕੀ ਹੋਇਆ ਸੀ, ਇਹ ਸਾਡਾ ਟੌਪਿਕ ਆਫ ਡਿਸਕਸ਼ਨ ਨਹੀਂ ਹੈ। ਲੇਕਿਨ ਇਸ ਹੁਣ ਔਰ ਇਹ ਉਦੋਂ ਵੀ ਅਸੀਂ ਪਹਿਲਾਂ ਵੀ ਇੱਕ ਤਾਂ ਡਿਸਕਸ ਕੀਤਾ ਸੀ ਵੀ ਇੱਕ ਕੈਨੇਡੀਅਨ ਜਰਨਲਿਸਟ ਨੇ ਇੱਕ ਵਾਰੀ ਇਹ ਗੱਲ ਕਹੀ ਸੀ, ਬਾਅਦ ਚ ਉਹਨੂੰ ਉੱਥੋਂ ਜਿਹੜੀ ਫੀਲਡ 'ਚ ਕਵਰੇਜ ਕਰਦੀ ਸੀ ਵਾਪਸ ਬੁਲਾ ਲਿਆ ਸੀ। ਉਹਨੇ ਕਿਹਾ ਵੀ ਇਹ ਕਦੇ ਵੀ ਕੱਲਾ ਪਠਾਨ ਮਰ ਜਾਏਗਾ ਪਰ ਅਸਾਮਾ ਨੂੰ ਕਦੇ ਹੈਂਡਓਵਰ ਨਹੀਂ ਕਰੇਗਾ। ਫਿਰ ਉਹਨੇ ਕਿਹਾ ਜੀ ਇਹਦਾ ਤਾਲੁਕ ਜਿਹੜਾ ਹੈ ਉਹਨਾਂ ਦੇ ਲਈ ਮਹਿਮਾਨ ਹੈ, ਉਹਨਾਂ ਦੇ ਕਬੀਲਿਆਂ ਦੇ ਆਪਣੇ ਅਸੂਲ ਨੇ, ਮਜ਼ਹਬ ਇੱਕ ਆਪਣੀ ਥਾਂ ਦੇ ਉੱਤੇ ਹੈ, ਉਹਨਾਂ ਦੀ ਕਬਾਇਲੀ ਰਵਾਇਤ ਹੈ, ਉਹਨਾਂ ਦੀ ਟ੍ਰੈਡੀਸ਼ਨ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਕਹਿਣਾ ਹੋਏ ਕਿ ਵੀ ਉਹਨਾਂ ਨੇ ਆਪਣਾ ਮੁਲਕ ਬਰਬਾਦ ਕਰਵਾਇਆ, ਲੱਖਾਂ ਅਫਗਾਨ ਮਰੇ ਮਾਰੇ ਔਰ ਉਹਦਾ ਇੱਕ ਰੀਜ਼ਨ ਇਹ ਸੀ ਕਿ ਉਹਨਾਂ ਨੇ ਆਪਣੀ ਰਵਾਇਤ ਕਾਇਮ ਰੱਖੀ, ਉਹਨਾਂ ਨੇ ਜਿਹੜਾ ਉਹ ਨਹੀਂ। ਹੁਣ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕੁਝ ਚੀਜ਼ਾਂ ਸਬਕ ਹੁੰਦੀਆਂ ਨੇ ਕਿ ਵੀ ਜੇ ਆਪਣੀ ਇੱਕ ਨਿੱਕੀ ਰਵਾਇਤ ਦੇ ਲਈ ਉਹ ਆਪਣੇ ਮੁਲਕ ਨੂੰ ਜਿਹੜਾ ਹੈ ਉਹ ਅੱਗ ਦੀ ਭੱਠੀ 'ਚ ਝੁੱਲ ਸਕਦੇ ਨੇ ਤੇ ਇਹ ਜਿਹੜੀ ਆਪਣੀ ਡੈਮੋਕ੍ਰੇਸੀ ਜਾਂ ਜਮਹੂਰੀਅਤ ਉਹਨਾਂ ਦੇ ਉੱਤੇ ਥੋਪਣਾ ਚਾਹੁੰਦੇ ਨੇ, ਉਹ ਵੀ ਡੰਡੇ ਦੇ ਨਾਲ, ਜ਼ੋਰ ਦੇ ਨਾਲ, ਕਿ ਜਿਵੇਂ ਉਹਨਾਂ ਨੂੰ ਬੰਦੇ ਬਣਾਉਣਾ ਹੈ ਤੇ ਉਹ ਆਪਣਾ ਜੋ ਉਹਨਾਂ ਦਾ ਜਿਰਗੇ ਦਾ ਸਿਸਟਮ ਹੈ ਜਾਂ ਜੇ ਉਹ ਇਸਲਾਮ ਦੇ ਹਵਾਲੇ ਨਾਲ ਸ਼ਰਅ ਦੇ ਵਿੱਚ ਯਕੀਨ ਰੱਖਦੇ ਨੇ ਔਰ ਉਸ ਦੇ ਨਾਲ ਤੁਸੀਂ ਫੋਰਸਫੁਲੀ ਉਹਨਾਂ ਨੂੰ ਕਿਵੇਂ ਜਿਹੜਾ ਇਸ ਪਾਸੇ ਲਿਆ ਸਕਦੇ ਹੋ। ਔਰ ਇਹਨਾਂ ਨੇ ਜਿਵੇਂ ਪੈਰਲਲ ਖੜਾ ਕੀਤਾ ਅਸ਼ਰਫ ਗਨੀ ਨੂੰ, ਪਹਿਲਾਂ ਹਾਮਿਦ ਕਰਜ਼ਾਈ ਨੂੰ। ਹਾਮਿਦ ਕਰਜ਼ਾਈ ਇੱਥੇ ਆਇਆ US ਕਾਂਗਰੈਸ਼ਨਲ ਮਾਡਲ ਔਰ ਉਹ ਨਾਲ ਮੈਂ ਦੇਖ ਰਿਹਾ ਉਹਦੇ ਹਰੀ ਚਾਦਰ ਲਪੇਟੀ ਹੋਈ ਹੈ, ਉਹਨੂੰ ਆਨਰ। ਫਿਰ ਇੰਡੀਆ ਵਿੱਚ ਵੜ ਗਿਆ, ਉਹਨਾਂ ਦੀ ਪਾਰਲੀਮੈਂਟ ਉੱਥੇ ਬਣਾਤੀ, ਫਲਾਣਾ ਉੱਥੇ ਜਾ ਕੇ ਪਾਰਲੀਮੈਂਟ 'ਚ ਐਡਰੈਸ ਕਰ ਰਿਹਾ ਔਰ ਉਹਨਾਂ ਨੂੰ ਜੰਜੀਰ ਫਿਲਮ ਦੇ ਡਾਇਲੌਗ ਸੁਣਾ ਰਿਹਾ, ਮੈਂ ਸ਼ੇਰ ਖਾਨ, ਮੈਂ ਫਲਾਣਾ, ਮੈਂ ਦੋਸਤੋਂ ਕਾ ਦੋਸਤ, ਮੈਂ ਫਲਾਂ, ਉਹਨਾਂ ਨੂੰ ਐਡਮਾਇਰ ਕਰ ਰਿਹਾ। ਹੁਣ ਅਦਰਵਾਈਜ਼ ਇਹ ਉਹਨਾਂ ਨੂੰ ਦੇਖੋ ਉੱਥੇ ਜਿਉਣਾ ਹਰਾਮ ਮੁਸਲਮਾਨਾਂ ਦਾ ਕੀਤਾ ਹੋਇਆ। ਇਹਨੂੰ ਪੁੱਛੋ ਵੀ ਮਹਿਮੂਦ ਗਜ਼ਨਵੀ ਕੌਣ ਸੀ, ਮੁਹੰਮਦ ਗੌਰੀ ਕੌਣ ਸੀ। ਲੇਕਿਨ ਕਿਉਂਕਿ ਉਹ ਅਫਗਾਨਿਸਤਾਨ ਨੂੰ ਐਜ਼ ਏ ਫਰੰਟ ਸਟੇਟ ਅਗੇਂਸਟ ਪਾਕਿਸਤਾਨ ਫਰੋਮ ਬਿਹਾਈਂਡ, ਇਧਰੋਂ ਤਾਂ ਉਹਨਾਂ ਨੇ ਕਰਦੇ ਹੀ ਨੇ ਸ਼ਰਾਰ, ਉਸ ਲਈ ਵਰਤਣਾ ਸੀ। ਇਹਨਾਂ ਕਿਨਾਂ ਦਾ ਇੰਟਰਸਟ ਸੀ ਔਰ ਇਹ ਪੂਰੀ ਤਰ੍ਹਾਂ ਸਪੋਰਟ ਕਰਦੇ ਰਹੇ ਮਸੂਦ ਨੂੰ, ਦੂਜੇ ਨੂੰ, ਪਹਿਲਾਂ ਸੋਵੀਅਤ ਯੂਨੀਅਨ ਦੇ ਪਾਰਟ ਨੂੰ। ਹੁਣ ਇਸ ਸਭ ਦੇ ਚੱਲਦੇ ਆ ਜਿਵੇਂ ਇਹ ਜੇ 20 ਸਾਲ ਕਹਿਣਾ ਹੋਏ ਤੇ ਇਹ ਅੱਗ ਦੇ ਉੱਤੋਂ ਦੀ ਚੱਲਣਾ ਸੀ, ਇਟਸ ਵਾਕਿੰਗ ਔਨ ਦਾ ਫਾਇਰ। ਔਰ ਉਹ ਜਿਨ੍ਹਾਂ ਦੇ ਕੋਲ ਅੱਜ ਅਫਗਾਨਿਸਤਾਨ ਇੱਕ ਪੰਜਸ਼ੀਰ ਨੂੰ ਛੱਡ ਕੇ ਉਹਦੀ ਵੀ ਅਸੀਂ ਜ਼ਿਕਰ ਕਰਾਂਗੇ ਕਿ ਨੈਕਸਟ ਇੰਡੀਆ ਔਰ ਹੋਰ ਜਿਹੜੀਆਂ ਵੀ ਬਿਹਾਈਂਡ ਏਜੰਸੀਜ਼ ਕੰਮ ਕਰ ਰਹੀਆਂ ਉਹ ਕੀ ਸ਼ਰਾਰਤ ਕਰਨਗੀਆਂ, ਜਿਸ ਕਿਸਮ ਦਾ ਵਰਤਾਰਾ ਇਹਨਾਂ ਦਾ ਹੈ ਉਸ ਖਿੱਤੇ ਦੇ ਵਿੱਚ। ਲੇਕਿਨ ਹੁਣ ਜਿਵੇਂ ਇਹ ਵਰਤਾਰਾ ਪਹਿਲੀ ਪ੍ਰੈਸ ਕਾਨਫਰੰਸ ਤੋਂ ਬਾਅਦ ਔਰ ਪਹਿਲੇ 2 ਦਿਨਾਂ ਦੇ ਵਿੱਚ ਅਫਗਾਨਿਸਤਾਨ ਜਿਸ ਕਿਸਮ ਦਾ ਹੋਇਆ, ਹੁਣ ਇਸ ਤਰ੍ਹਾਂ ਲੱਗਦਾ ਹੈ ਵੀ ਚਾਈਨਾ, ਰਸ਼ੀਆ, ਈਰਾਨ ਇਹ ਵੀ ਜਿਹੜੇ ਨੇ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਤਾਲਿਬਾਨ ਦੇ ਨਾਲ ਗੁੱਡਵਿਲ। ਰਸ਼ੀਅਨ ਐਂਬੈਸਡਰ ਦੀ ਅਸੀਂ ਗੱਲ ਕੀਤੀ, ਉਹਨੇ ਕਿਹਾ ਵੀ ਅੱਜ ਅਫਗਾਨਿਸਤਾਨ ਜ਼ਿਆਦਾ ਸੇਫ ਹੈ ਅਸ਼ਰਫ ਗਨੀ ਦੇ ਪੀਰੀਅਡ ਨਾਲੋਂ ਵੀ। ਔਰ ਪਾਕਿਸਤਾਨ ਜ਼ਾਹਰ ਹੈ ਵੀ ਜਦੋਂ ਪਹਿਲਾ ਤਾਲਿਬਾਨ ਰਜੀਮ ਸੀ, ਪਾਕਿਸਤਾਨ, UAE, ਸਾਊਦੀ ਅਰੇਬੀਆ ਇਹਨਾਂ ਨੇ ਹੀ ਰੈਕਗਨਾਈਜ਼ ਕੀਤਾ ਸੀ, ਹੋਰ ਤਾਂ ਕਿਸੇ ਨੇ ਕੀਤਾ ਨਹੀਂ ਸੀ। ਇਸ ਵਾਰ ਪਾਕਿਸਤਾਨ ਅਜੇ ਉਸ ਕਾਲੀ 'ਚ ਤਾਂ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਦੀ ਬਣਤਰ ਤੋਂ ਲੈ ਕੇ ਔਰ ਵੈਸੇ ਵੀ ਪਾਕਿਸਤਾਨ ਦਾ ਇੰਟਰਸਟ ਹੈ, ਬਾਰਡਰ ਵੀ ਲੱਗਦਾ ਹੈ 3000 ਸਕੁਅਰ ਕਿਲੋਮੀਟਰ ਦੇ ਕਰੀਬ ਜਾਂ ਜ਼ਿਆਦਾ ਉਸ ਤੋਂ, ਹਾਲਾਂਕਿ 95% ਦੀ ਜਿਹੜੀ ਆ ਉਹ ਤਾਰ ਤੂਰ ਲੱਗੀ ਹੋਈ ਹੈ ਔਰ ਪਸ਼ਤੂਨ ਪੋਪੂਲੇਸ਼ਨ ਸੂਬਾ ਵੀ ਦੂਸਰਾ ਵੀ। ਔਰ ਇਹਦੇ ਤੋਂ ਇਹ ਲੱਗਦਾ ਹੈ ਕਿ ਵੀ ਇਹ ਇਮੀਡੀਏਟਲੀ ਜਿਹੜਾ ਇਹਨਾਂ ਦਾ ਪਹਿਲਾ ਸੀ ਖੂਨਰੇਜ਼ੀ ਹੋਏਗੀ ਔਰ ਦੂਸਰਾ ਉਸ ਤੋਂ ਬਾਅਦ ਹੁਣ ਇਹ ਸਾਰੇ ਇਸ ਪਾਸੇ ਵੱਲ ਝੁਕਣਗੇ। ਹਾਲਾਂਕਿ ਜਿਵੇਂ ਮੈਂ ਕਿਹਾ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਹੁਣ ਅਮਰੀਕਾ ਦੇ ਵਿੱਚ ਸਮਝੌਤਾ ਕੀਤਾ ਤਾਲਿਬਾਨ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਫੈਬਰਰੀ 2020 ਚ। ਬਾਈਡਨ ਨੇ ਸਿਰਫ ਇਹ ਕੀਤਾ ਵੀ ਉਹਨੇ ਸਮਝੌਤੇ ਦੇ ਉੱਤੇ ਕਾਟਾ ਨਹੀਂ ਮਾਰਿਆ, ਉਹਨੇ ਉਹਨੂੰ ਜਾਰੀ ਰੱਖਿਆ, ਉਹਨੇ ਕੰਟੀਨਿਊ ਕਰੋ। ਹੁਣ ਦੋਨੋਂ ਹੀ ਪਾਸੇ ਦੇ ਜਿਹੜੇ ਨੇ ਇੱਥੇ ਗੱਲ ਤਾਂ ਉਹਨਾਂ ਨੂੰ ਨਜ਼ਰ ਆ ਰਹੀ ਹੈ ਵੀ ਅਮਰੀਕਾ ਮੂਧੇ ਮੂੰਹ ਡਿੱਗਿਆ, ਟੋਟਲ ਕਲੈਪਸ, ਡਿਫੀਟ ਹਰ ਪਾਸਿਓਂ।
ਇਹ ਅਵੋਇਡ ਕਰ ਰਹੇ ਸੀ ਕਿ ਜੀ ਉਹ ਜਿਹੜੀ ਸਾਇਗੋਨ ਜਿਹੜਾ ਹੁਣ ਹੋਚੀਮਿਨ ਉਹਦਾ ਨਾਂ ਹੈ ਸ਼ਹਿਰ ਦਾ ਵੀਅਤਨਾਮ ਦਾ, ਕਿ ਜਦੋਂ 1975 ਚ ਅਖੀਰਲਾ ਅਮਰੀਕੀ ਹੈਲੀਕਾਪਟਰ ਉੱਡਿਆ ਸੀ ਤਾਂ ਉੱਤੇ ਲਟਕ ਰਿਹਾ ਸੀ ਉਹਦੇ ਪਿੱਛੇ, ਕਿ ਉਹ ਮੂਵਮੈਂਟ ਨਾ ਕ੍ਰੀਏਟ ਹੋਏ ਸਾਇਗੋਨ। ਪਰ ਚਾਈਨਾ ਔਰ ਦੂਜੇ ਉਹਨਾਂ ਦੇ ਉੱਤੇ ਕਰ ਰਹੇ ਨੇ ਪੂਰਾ ਵਿਅੰਗ ਕਿ ਜੀ ਆ ਤੁਹਾਡੀ ਸਾਇਗੋਨ ਮੂਵਮੈਂਟ ਹੈ। ਬਾਕੀ ਅਮਰੀਕਾ 'ਚ ਵੀ ਹੋ ਰਿਹਾ ਕਿ ਜੀ ਇਹ ਕੀ ਹੋ ਗਿਆ। ਮਤਲਬ ਇਹਨਾਂ ਦੀ ਜਿਹੜੀ ਪ੍ਰੈਸਟੀਜ ਸੀ, ਹਾਲਾਂਕਿ ਕੋਈ ਤਾਲਿਬਾਨ ਨੇ ਅਜੇ ਤੱਕ ਕੋਈ ਅਮਰੀਕਨ ਇੰਟਰਸਟ ਦੇ ਖਿਲਾਫ ਕੋਈ ਵਾਰ ਨਹੀਂ ਕੀਤਾ, ਕੋਈ ਉਹਨਾਂ ਨੇ ਇਹਨਾਂ ਨੂੰ ਹਿਊਮਿਲੇਟ ਕਰਨ ਵਾਲੀ ਸਟੇਟਮੈਂਟ ਨਹੀਂ ਦਿੱਤੀ। ਪਰ ਇਹਦੇ ਬਾਵਜੂਦ ਅਮਰੀਕਨ ਲੋਕਾਂ ਨੂੰ ਵੀ ਦੱਸਣਾ ਵੀ ਹੋ ਤਾਂ ਬੇਇੱਜ਼ਤੀ ਰਹੀ ਹੈ। ਹੁਣ ਜਿਹੜੇ ਸੈਨੇਟ ਦੇ ਵਿੱਚ ਸੈਨੇਟਰ ਬੌਬ ਮੈਨਨਡੇਜ਼ ਹੈ, ਇਹ ਹਾਲਾਂਕਿ ਡੈਮੋਕ੍ਰੈਟ ਨੇ, ਹੁਣ ਸੈਨੇਟ 'ਚ ਮੈਜੋਰਟੀ ਹੈ ਡੈਮੋਕ੍ਰੈਟਾਂ ਦੀ, ਚੇਅਰਮੈਨ ਨੇ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ। ਉਹਨਾਂ ਨੇ ਅੱਜ ਐਲਾਨ ਕੀਤਾ ਕਿ ਜੀ ਅਸੀਂ US ਲਾਅ ਮੇਕਰ ਸੈਟ ਹੀਅਰਿੰਗ ਟੂ ਪ੍ਰੋਬ ਇਵੈਂਟਸ ਇਨ ਅਫਗਾਨਿਸਤਾਨ, ਕਿ ਇਹ ਕੀ ਹੋਇਆ। ਔਰ ਉਹਦੇ 'ਚ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਨੂੰ ਹੀ ਦੇਖਾਂਗੇ ਕਿ ਵੀ ਕਿਵੇਂ the events of recent days have been the culmination of a series of mistakes made by Republican and Democratic administrations over the past 20 years। ਕਿ 20 ਸਾਲਾਂ 'ਚ ਦੋਨੋਂ ਹੀ ਐਡਮਿਨਿਸਟ੍ਰੇਸ਼ਨਸ ਨੇ ਗਲਤੀਆਂ ਕੀਤੀਆਂ ਔਰ ਉਹਦੇ ਹੁਣ ਹੌਰੀਫਾਈਂਗ ਰਿਜ਼ਲਟ ਅਸੀਂ ਦੇਖ ਰਹੇ ਹਾਂ। ਔਰ ਇਹ ਕੀ ਹੋਏਗਾ ਇਹ ਸਾਰੇ ਦੇ ਉੱਤੇ ਅਸੀਂ ਇਸ ਦੇ ਉੱਤੇ ਹੀਅਰਿੰਗ ਕਰਾਂਗੇ, ਅਜੇ ਡੇਟ ਤਾਂ ਨਹੀਂ ਦਿੱਤੀ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਹੁਣ ਜੇ ਬਾਈਡਨ ਕਹਿ ਰਿਹਾ ਜੀ ਸਾਡਾ ਤਾਂ ਨਿਸ਼ਾਨਾ ਕਦੇ ਵੀ ਨਹੀਂ ਸੀ ਵੀ ਅਸੀਂ ਨੇਸ਼ਨ ਬਿਲਡਿੰਗ ਲਈ ਉੱਥੇ ਗਏ। ਹਾਲਾਂਕਿ ਤੁਸੀਂ ਉਹਦੀਆਂ ਹੀ ਸਟੇਟਮੈਂਟਸ ਕੱਢ ਲਓ, ਜਦੋਂ ਵਾਈਸ ਪ੍ਰੈਜ਼ੀਡੈਂਟ ਸੀ ਜਾਂ ਸੈਨੇਟਰ ਚੇਅਰਮੈਨ ਸੀ ਉਦੋਂ ਉਹ ਇਹੀ ਕਹਿ ਰਹੇ ਸੀ। ਫਿਰ ਉਹ ਕਹਿ ਰਹੇ ਨੇ ਨਹੀਂ ਜੀ ਅਸੀਂ ਤਾਂ ਸਾਡਾ ਤਾਂ ਮਿਸ਼ਨ ਟੈਰਰਿਜ਼ਮ ਦੇ ਸੀ, ਅਸੀਂ ਅਲ-ਕਾਇਦਾ ਔਰ ਦੂਜਿਆਂ ਨੂੰ ਜੇ ਇਵੇਂ ਸੀ। ਮੈਂ ਸਮਝਦਾ ਕਿ ਇੱਕ ਵੱਡੀ ਗਲਤੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੋਈ। ਅੱਜ ਤੋਂ ਠੀਕ 10 ਸਾਲ ਪਹਿਲੇ ਜਦੋਂ ਓਸਾਮਾ ਮਾਰਿਆ ਗਿਆ, ਉਸ ਪੀਰੀਅਡ ਦੇ ਵਿੱਚ ਅਮਰੀਕਾ ਦੇ ਕੋਲ ਅਪਰਚੂਨਿਟੀ ਸੀ ਇਹ ਕਹਿਣ ਦੀ ਕਿ ਮਿਸ਼ਨ ਐਕੰਪਲਿਸ਼ਡ, ਅਸੀਂ ਫੌਜ ਵਿਦਡਰਾ ਕਰ। ਫਿਰ ਤਾਂ 10 ਸਾਲ ਦੀ ਖੱਜਲ ਖਰਾਬੀ ਉਹ ਮੌਕਾ ਗਵਾ ਲਿਆ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੋਈ ਨਾ ਕੋਈ ਭਾਵੇਂ ਫੌਜ ਜਦੋਂ ਕੱਢ ਲਈਏ ਤੇ ਸਾਡੀ ਪਪਟ ਹਕੂਮਤ ਉੱਥੇ ਰਹੇ ਜਿਹੜੇ ਸਾਡੇ ਇੰਟਰਸਟ ਵਾਚ ਕਰੇ। ਉਹ ਹੁਣ ਲੋਕਲ ਜਿਹੜੇ ਨੇ ਉਹਨਾਂ ਨੇ ਉਹ ਹੋਣ ਨਹੀਂ ਦਿੱਤਾ, ਹੁਣ ਵੀ ਨਹੀਂ ਸੀ ਦੇਣਾ ਉਹਨਾਂ ਦੀ। ਜੇ ਤੁਸੀਂ ਦੇਖੋ ਤਰਬੀਅਤ ਇਵੇਂ ਹੋਣਾ ਵੀ ਨਹੀਂ ਸੀ। ਨਜ਼ੀਬੁੱਲਾ ਦਾ ਹਸ਼ਰ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਸੀ। ਲੇਕਿਨ ਇਹਦੇ ਬਾਵਜੂਦ ਜਿਵੇਂ ਹੁੰਦਾ ਹੈ ਕਿ ਵੀ ਕਿਹਾ ਜਾਂਦਾ ਹੈ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫॉरगॉटन ਨਥਿੰਗ। ਹੁਣ ਤਾਂ यही है कि अब पछताए क्या हो जब चिड़िया चुग गई खेत, चिड़िया चुग गई खेत। और इस सारे चो हुण तां मेरा ख्याल है कि भी जे पहले पीरियड तां अमरीका दा दबाਅ इन्ना सी, सोवियत यूनियन नूं तां डिफीट कीता होया सी उन्होंने तो रैकगनाइज ही नहीं सी कीता। हुण पाकिस्तान तां हुण भी फ्रंट स्टेट है, रैकगनाइज करने वाले होएगी। पाकिस्तान इन टच विद अदर कंट्रीज ऑन तालिबान गवर्नमेंट्स रैकगनीशन इन अफगानिस्तान। ਇਹ ਉਹਨਾਂ ਦੇ ਜਿਹੜੇ ਮਿਨਿਸਟਰ ਨੇ ਫਵਾਦ ਚੌਧਰੀ, ਇਨਫੋਰਮੇਸ਼ਨ ਮਿਨਿਸਟਰ, ਉਹ ਕਹਿ ਰਹੇ ਨੇ ਕਿ ਵੀ ਆਰ ਇਨ ਟੱਚ ਵਿਦ ਆਵਰ ਫਰੈਂਡਸ ਬੋਥ ਇਨ ਦਿਸ ਰੀਜਨ ਐਂਡ ਇੰਟਰਨੈਸ਼ਨਲੀ ਐਂਡ ਵੀ ਵਿਲ ਡਿਸਾਈਡ ਅਕੋਰਡਿੰਗਲੀ। ਔਰ ਇਹਦਾ ਮਤਲਬ ਇਹ ਹੈ ਕਿ ਵੀ ਪਾਕਿਸਤਾਨ ਨੇ ਆਪਣੇ ਵੱਲੋਂ ਤਾਂ ਰੈਕਗਨੀਸ਼ਨ ਦਿੱਤੀ ਹੋਈ ਹੈ, ਉਹ ਉਸ ਤੇ ਵੀ ਕੰਮ ਕਰ ਰਹੇ ਨੇ ਕਿ ਦੂਸਰੇ ਵੀ ਜਿਹੜੇ ਇਸ ਦੇ ਉੱਤੇ ਆਣ। ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਚਾਈਨੀਜ਼ ਮੀਡੀਆ ਨੇ ਵੀ ਤਾਲਿਬਾਨ ਨੂੰ ਐਡਮਾਇਰ ਕੀਤਾ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਅਮਰੀਕਾ ਨੂੰ ਹੀ ਜਿਹੜਾ ਉਹ ਅਕਿਊਜ਼ ਕੀਤਾ। ਚਾਈਨਾ ਮੀਡੀਆ ਐਗਜ਼ਰਟਸ ਐਜ਼ US ਐਗਜ਼ਿਟਸ ਅਫਗਾਨਿਸਤਾਨ ਆਫਟਰ ਮੈਸੀ ਫੇਲਿਅਰ। ਇਹ ਜਿਹੜੀ ਸਾਰੀ ਫੇਲਿਅਰ ਹੈ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਇਵੇਂ ਕੀਤਾ। ਔਰ ਬਾਈਡਨ ਤਾਂ ਜਿਹੜਾ ਉਹ ਬੈਕਫੁੱਟ ਤੇ ਨਹੀਂ ਗਿਆ ਹੈ, ਉਹਨੇ ਡਿਫੈਂਡ ਕੀਤਾ ਜੀ, ਬਿਲਕੁਲ ਠੀਕ ਫੈਸਲਾ ਲਿਆ ਔਰ ਮੈਂ ਸਮਝਦਾ ਵੀ ਠੀਕ ਫੈਸਲਾ ਲਿਆ। ਔਰ ਇਸ ਸਾਰੇ ਦੇ ਚੱਲਦਿਆਂ ਜੇ ਕੁਝ ਹੋਰ ਨਵਾਂ ਨਹੀਂ ਵਾਪਰਦਾ ਤੇ ਮੈਨੂੰ ਲੱਗਦਾ ਹੈ ਵੀ ਰਸ਼ੀਆ ਔਰ ਚਾਈਨਾ ਔਰ ਪਾਕਿਸਤਾਨ ਜ਼ਾਹਰ ਹੈ ਇਹ ਪਹਿਲੇ ਮੁਲਕ ਹੋਣਗੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਕਰਨ ਵਾਲੇ। ਔਰ ਫਿਰ ਜਿਹੜਾ ਸ਼ਾਇਦ ਅਮਰੀਕਾ ਵੀ ਬਹੁਤੀ ਦੇਰ, ਹੁਣ ਇੱਕ ਪਾਸੇ ਜੇ ਤੁਸੀਂ ਚਾਈਨਾ ਦੇ ਅਗੇਂਸਟ ਫਰੰਟ ਖੋਲਿਆ ਹੋਇਆ ਹੈ ਔਰ ਉਸ ਸਾਰੇ ਦੇ ਚੱਲਦਿਆਂ ਇਹ ਵੀ ਬਹੁਤੀ ਦੇਰ ਪਿੱਛੇ ਨਹੀਂ ਰਹਿ ਸਕਣਗੇ। ਸੋ ਅਸੀਂ ਹੋਪ ਕਰਦੇ ਹਾਂ ਕਿ ਭਾਈ ਉੱਥੇ ਸਟੇਬਿਲਿਟੀ ਹੋਏ, ਪੀਸ ਹੋਏ, ਅਮਨ ਹੋਏ ਔਰ ਕੋਈ ਵੀ ਖੂਨ ਖਰਾਬਾ ਨਾ ਹੋਏ, ਅਕਲੀਅਤਾਂ ਦੇ ਹੱਕ ਮਹਿਫੂਜ਼ ਹੋਣ ਔਰ ਲੋਕ ਜਿਹੜੇ ਨੇ ਅਫਗਾਨ ਜਿਨ੍ਹਾਂ ਨੇ ਬਹੁਤ ਸਫਰ ਕੀਤਾ ਉਹ ਜਿਹੜੇ ਨੇ ਖੁਸ਼ੀ ਦੇ ਨਾਲ, ਜਿਸ ਨੂੰ ਕਹਿੰਦੇ ਨੇ ਕਿ ਪਰਸੂਟ ਆਫ ਹੈਪੀਨੈਸ, ਖੁਸ਼ਹਾਲ ਹੋਣ
ਔਰ ਅਮਨ ਦੇ ਨਾਲ ਰਹਿ ਸਕਣ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।